ਦੋਸਤੋ, ਸਿਆਣੇ ਕਹਿੰਦੇ ਨੇ ਧੀ ਪਰਾਇਆ ਧਨ ਹੁੰਦੀ ਹੈ। ਪਰ ਕਿਆ ਧੀਆਂ ਨੂੰ ਸਿਰਫ ਦੁੱਖ ਹੀ ਦਿੱਤਾ ਜਾ ਸਕਦਾ ਹੈ? ਪੰਜਾਬ ਦੇ ਕਈ ਪਿੰਡਾਂ ਵਿੱਚ ਅੱਜ ਵੀ ਧੀ ਦੇ ਜੰਮਣ ਤੇ ਚੁੱਲ੍ਹੇ ਠੰਡੇ ਹੋ ਜਾਂਦੇ ਨੇ ਤੇ ਪੁੱਤਰ ਦੇ ਜੰਮਣ ਤੇ ਸ਼ੁਕਰਾਨੇ ਪੜੇ ਜਾਂਦੇ ਨੇ। ਪਰ ਅੱਜ ਦੀ ਇਹ ਕਹਾਣੀ ਇੱਕ ਐਸੇ ਪਿਓ ਦੀ ਹੈ ਜਿਸ ਨੇ ਪੁੱਤਰ ਦੀ ਚਾਹਤ ਵਿੱਚ ਆਪਣੀਆਂ ਪੰਜਾਂ ਧੀਆਂ ਨੂੰ ਕਦੀ ਸੀਨੇ ਨਾਲ ਨਹੀਂ ਲਾਇਆ। ਉਹਨੇ ਹਰ ਵਕਤ ਧੀਆਂ ਨੂੰ ਗੁਨਾਹ ਸਮਝਿਆ, ਪਰ ਫਿਰ ਇੱਕ ਐਸੀ ਰਾਤ ਆਈ ਕਿ ਉਸ ਪਿਓ ਨੂੰ ਸਮਝ ਆ ਗਈ ਕਿ ਪੁੱਤਰ ਤੇ ਸਿਰਫ ਵਾਰਸ ਹੁੰਦੇ ਨੇ, ਪਰ ਧੀਆਂ ਤੇ ਵਾਰਸ ਦੇ ਨਾਲ ਸਹਾਰਾ ਵੀ ਹੁੰਦੀਆਂ ਨੇ। ਨੂਰਪੁਰ ਪਿੰਡ ਵਿੱਚ ਚੌਧਰੀ ਹਸ਼ਮਤ ਦਾ ਬੜਾ ਰੋਹਬ ਸੀ। ਹਸ਼ਮਤ ਕੋਲ ਜ਼ਮੀਨ ਤੇ ਬਹੁਤ ਸੀ, ਪਰ ਉਹਦਾ ਦਿਲ ਬਹੁਤ ਤੰਗ ਸੀ। ਉਹਦੀ ਇੱਕੋ ਹੀ ਖੁਆਇਸ਼ ਸੀ, ਇੱਕ ਪੁੱਤਰ ਜੋ ਉਹਦੀ ਪਗੜੀ ਸੰਭਾਲੇ ਤੇ ਉਹਦਾ ਨਾਂ ਅੱਗੇ ਵਧਾਏ। ਰੱਬ ਦੀ ਕਰਨੀ ਐਸੀ ਹੋਈ ਕਿ ਹਸ਼ਮਤ ਦੇ ਘਰ ਇੱਕ ਇੱਕ ਕਰਕੇ 5 ਧੀਆਂ ਪੈਦਾ ਹੋ ਗਈਆਂ। ਪਹਿਲੀ ਧੀ ਆਈ ਤੇ ਹਸ਼ਮਤ ਖਾਮੋਸ਼ ਹੋ ਗਿਆ। ਦੂਜੀ ਆਈ ਤੇ ਉਹਦਾ ਰੰਗ ਪੀਲਾ ਪੈ ਗਿਆ। ਤੀਜੀ, ਚੌਥੀ ਤੇ ਫਿਰ ਪੰਜਵੀਂ ਦੇ ਜੰਮਣ ਤੇ ਹਸ਼ਮਤ ਨੇ ਘਰ ਵਿੱਚ ਮਾਤਮ ਵਿਛਾ ਦਿੱਤਾ। ਉਹਨੇ ਆਪਣੇ ਘਰਵਾਲੀ ਜ਼ੁਬੈਦਾ ਨੂੰ ਕਦੀ ਸਕੂਨ ਦਾ ਸਾਹ ਨਾ ਲੈਣ ਦਿੱਤਾ। ਉਹ ਹਮੇਸ਼ਾ ਕਹਿੰਦਾ, ਜ਼ੁਬੈਦਾ ਤੂੰ ਮੈਨੂੰ ਕੱਖ ਨਹੀਂ ਦਿੱਤਾ, ਤੂੰ ਮੈਨੂੰ ਸਿਰਫ ਬੋਝ ਦਿੱਤੇ ਨੇ। ਆਹਿਸਤਾ ਆਹਿਸਤਾ ਧੀਆਂ ਵੱਡੀਆਂ ਹੋਣ ਲੱਗ ਪਈਆਂ। ਜ਼ੈਨਬ, ਫਾਤਮਾ, ਕਲਸੂਮ, ਮਰੀਮ ਤੇ ਛੋਟੀ ਨੂਰ। ਹਸ਼ਮਤ ਨੇ ਕਦੀ ਧੀਆਂ ਨੂੰ ਨਵੇਂ ਕੱਪੜੇ ਨਾ ਦਵਾਏ, ਨਾ ਕਦੀ ਉਹਨਾਂ ਨਾਲ ਹੱਸ ਕੇ ਗੱਲ ਕੀਤੀ। ਉਹ ਧੀਆਂ ਨੂੰ ਖੇਤਾਂ ਵਿੱਚ ਮਜ਼ਦੂਰਾਂ ਵਾਂਗੂ ਮੁਸ਼ੱਕਤ ਕਰਵਾਉਂਦਾ ਰਿਹਾ। ਜ਼ੈਨਬ, ਜੋ ਸਭ ਤੋਂ ਵੱਡੀ ਧੀ ਸੀ, ਪਿਓ ਦੇ ਗੁੱਸੇ ਨੂੰ ਪੀਂਦੀ ਰਹੀ ਤੇ ਆਪਣੀਆਂ ਛੋਟੀਆਂ ਭੈਣਾਂ ਨੂੰ ਸੰਭਾਲਦੀ ਰਹੀ। ਫਿਰ ਇੱਕ ਦਿਨ ਰੱਬ ਨੇ ਹਸ਼ਮਤ ਦੀ ਸੁਣ ਲਈ। ਉਹਦੀ ਹਵੇਲੀ ਵਿੱਚ ਪੁੱਤਰ ਜੰਮਿਆ, ਜਿਸ ਦਾ ਨਾਂ ਰੱਖਿਆ ਗਿਆ ਸਕਲੈਨ। ਹਸ਼ਮਤ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਪਿੰਡ ਵਿੱਚ ਦੇਗਾਂ ਵੰਡੀਆਂ ਗਈਆਂ, ਗੋਲੀਆਂ ਚਲਾਈਆਂ ਗਈਆਂ। ਹਸ਼ਮਤ ਨੇ ਸਕਲੈਨ ਨੂੰ ਪਲਕਾਂ ਤੇ ਬਿਠਾ ਲਿਆ, ਉਹਨੂੰ ਸ਼ਹਿਰ ਦੇ ਸਭ ਤੋਂ ਵੱਡੇ ਸਕੂਲ ਵਿੱਚ ਭੇਜਿਆ ਤੇ ਧੀਆਂ ਨੂੰ ਘਰ ਦੀ ਚੱਕੀ ਤੇ ਖੇਤਾਂ ਦੇ ਕੰਮਾਂ ਵਿੱਚ ਸੁੱਟ ਦਿੱਤਾ। ਹਸ਼ਮਤ ਕਹਿੰਦਾ ਸੀ, ਸਕਲੈਨ ਮੇਰਾ ਅਸਲੀ ਖੂਨ ਹੈ, ਇਹ ਮੈਨੂੰ ਆਸਮਾਨਾਂ ਤੇ ਲਿਜਾਏਗਾ। ਫਿਰ ਵਕਤ ਦਾ ਪਹੀਆ ਚੱਲਿਆ। 20 ਸਾਲ ਗੁਜ਼ਰ ਗਏ। ਸਕਲੈਨ ਜਵਾਨ ਹੋ ਗਿਆ। ਹਸ਼ਮਤ ਨੇ ਆਪਣੀ ਸਾਰੀ ਦੌਲਤ, ਸਾਰੀ ਜ਼ਮੀਨ ਸਕਲੈਨ ਦੇ ਨਾਂ ਕਰ ਦਿੱਤੀ। ਉਹਨੇ ਸੋਚਿਆ ਕਿ ਸਕਲੈਨ ਬੁਢਾਪੇ ਦਾ ਸਹਾਰਾ ਬਣੇਗਾ। ਧੀਆਂ ਦੀ ਸ਼ਾਦੀ ਕੀਤੀ, ਪਰ ਬਹੁਤ ਹੀ ਸਾਦਗੀ ਤੇ ਬੇਦਿਲੀ ਨਾਲ। 4 ਧੀਆਂ ਆਪਣੇ ਆਪਣੇ ਘਰ ਚਲੀਆਂ ਗਈਆਂ, ਪਰ ਸਭ ਤੋਂ ਛੋਟੀ ਨੂਰ ਹਾਲੇ ਵੀ ਘਰ ਵਿੱਚ ਸੀ, ਕਿਉਂਕਿ ਉਹ ਥੋੜੀ ਕਮਜ਼ੋਰ ਸੀ ਤੇ ਹਸ਼ਮਤ ਨੇ ਉਹਦੀ ਸ਼ਾਦੀ ਦੀ ਫਿਕਰ ਹੀ ਨਾ ਕੀਤੀ। ਅਚਾਨਕ ਹਸ਼ਮਤ ਤੇ ਫਾਲਿਜ ਦਾ ਹਮਲਾ ਹੋਇਆ। ਉਹ ਬਿਸਤਰ ਨਾਲ ਲੱਗ ਗਿਆ। ਉਹਦਾ ਜਿਸਮ ਬੇਜਾਨ ਹੋ ਗਿਆ ਤੇ ਜ਼ੁਬਾਨ ਬੰਦ ਹੋ ਗਈ। ਹੁਣ ਹਸ਼ਮਤ ਨੂੰ ਸਕਲੈਨ ਦੀ ਲੋੜ ਸੀ, ਪਰ ਸਕਲੈਨ, ਜਿਸ ਨੂੰ ਹਸ਼ਮਤ ਨੇ ਗਰੂਰ ਤੇ ਲਾਲਚ ਸਿਖਾਇਆ ਸੀ, ਉਹਨੂੰ ਆਪਣੇ ਪਿਓ ਦੀ ਬਿਮਾਰੀ ਤੋਂ ਬੋ ਆਉਣ ਲੱਗ ਪਈ। ਸਕਲੈਨ ਨੇ ਸ਼ਹਿਰ ਵਿੱਚ ਇੱਕ ਕੋਠੀ ਲੈ ਲਈ ਤੇ ਪਿਓ ਨੂੰ ਪਿੰਡ ਦੇ ਪੁਰਾਣੇ ਘਰ ਵਿੱਚ ਛੱਡ ਦਿੱਤਾ। ਉਹ ਕਹਿਣ ਲੱਗਾ, ਅੱਬਾ ਜੀ, ਮੇਰੇ ਕੋਲ ਸ਼ਹਿਰ ਵੀ ਤੁਹਾਡੇ ਲਈ ਵਕਤ ਨਹੀਂ ਹੈ। ਉੱਥੇ ਮੇਰੇ ਦੋਸਤ ਆਉਂਦੇ ਨੇ, ਤੁਹਾਡੇ ਰੋਣ ਤੇ ਬਿਮਾਰੀ ਨਾਲ ਮੇਰੀ ਇੱਜ਼ਤ ਘੱਟ ਹੁੰਦੀ ਹੈ। ਹਸ਼ਮਤ ਬਿਸਤਰ ਤੇ ਪਿਆ ਬਸ ਰਸਤਾ ਵੇਂਦਾ ਰਹਿੰਦਾ। ਅੱਖਾਂ ਵਿੱਚ ਹੰਝੂ ਹੁੰਦੇ, ਪਰ ਬੋਲ ਨਹੀਂ ਸਕਦਾ ਸੀ। ਉਸ ਹਨੇਰੇ ਕਮਰੇ ਵਿੱਚ ਇੱਕ ਸਾਇਆ ਦਾਖਲ ਹੋਇਆ। ਉਹ ਨੂਰ ਸੀ, ਉਹੀ ਧੀ ਜਿਸ ਨੂੰ ਹਸ਼ਮਤ ਨੇ ਕਦੀ ਬੇਬਰਕਤ ਕਿਹਾ ਸੀ। ਨੂਰ ਨੇ ਪਿਓ ਦੇ ਗੰਦੇ ਕੱਪੜੇ ਬਦਲੇ, ਉਹਨਾਂ ਦੇ ਜ਼ਖਮ ਧੋਤੇ ਤੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਖਿਚੜੀ ਬਣਾ ਕੇ ਖਵਾਈ। ਹਸ਼ਮਤ ਨੇ ਵੇਖਿਆ ਕਿ ਉਹ ਪੁੱਤਰ ਜਿਸ ਲਈ ਉਹਨੇ ਰੱਬ ਦੇ ਨਾਲ ਝਗੜੇ ਕੀਤੇ ਸੀ, ਉਹ ਤੇ ਰਸਤਾ ਬਦਲ ਗਿਆ, ਪਰ ਉਹ ਧੀਆਂ ਜਿਨ੍ਹਾਂ ਨੂੰ ਉਹ ਬੋਝ ਕਹਿੰਦਾ ਸੀ, ਉਹ ਉਹਦੇ ਲਈ ਦੁਆਵਾਂ ਬਣ ਗਈਆਂ। ਇੱਕ ਸਰਦ ਰਾਤ ਸੀ। ਹਸ਼ਮਤ ਦੀ ਤਬੀਅਤ ਬਹੁਤ ਖਰਾਬ ਹੋ ਗਈ। ਨੂਰ ਨੇ ਸਾਰੀਆਂ ਭੈਣਾਂ ਨੂੰ ਬੁਲਾ ਲਿਆ। 5 ਧੀਆਂ ਪਿਓ ਦੇ ਸਿਰਹਾਣੇ ਬਹਿ ਗਈਆਂ। ਕੋਈ ਪਿਓ ਦੇ ਪੈਰ ਦਬਾਏ, ਕੋਈ ਸਿਰ ਤੇ ਪਾਣੀ ਲਾਏ। ਹਸ਼ਮਤ ਨੇ ਇਸ਼ਾਰਾ ਕੀਤਾ ਕਿ ਉਹਨੂੰ ਸਕਲੈਨ ਨਾਲ ਗੱਲ ਕਰਨੀ ਹੈ। ਨੂਰ ਨੇ ਸਕਲੈਨ ਨੂੰ ਫੋਨ ਕੀਤਾ। ਸਕਲੈਨ ਨੇ ਫੋਨ ਤੇ ਚੁੱਕਿਆ, ਪਰ ਕੜਕ ਕੇ ਕਿਹਾ, ਮੈਨੂੰ ਤੰਗ ਨਾ ਕਰੋ, ਮੈਂ ਮੀਟਿੰਗ ਵਿੱਚ ਹਾਂ। ਅੱਬੇ ਨੂੰ ਕਹੋ ਕਿ ਸਬਰ ਕਰੇ। ਹਸ਼ਮਤ ਦੀ ਅੱਖਾਂ ਤੋਂ ਇੱਕ ਲੰਬਾ ਹੰਝੂ ਨਿਕਲਿਆ। ਉਹਨੇ ਆਪਣੀ ਧੀਆਂ ਦੇ ਹੱਥ ਫੜ ਲਏ। ਉਹਨੇ ਇਸ਼ਾਰੇ ਨਾਲ ਮਾਫੀ ਮੰਗੀ। ਜ਼ੈਨਬ ਨੇ ਪਿਓ ਦਾ ਸਿਰ ਆਪਣੀ ਝੋਲੀ 'ਚ ਰੱਖਿਆ ਤੇ ਕਿਹਾ, ਅੱਬਾ ਜੀ, ਧੀਆਂ ਤੇ ਕਦੀ ਨਾਰਾਜ਼ ਨਹੀਂ ਹੁੰਦੀਆਂ, ਤੁਸੀਂ ਸਾਡੀ ਜੰਨਤ ਹੋ। ਉਸੇ ਰਾਤ ਹਸ਼ਮਤ ਦਮ ਤੋੜ ਗਿਆ। ਸਕਲੈਨ ਜਨਾਜ਼ੇ ਤੇ ਆਇਆ ਜ਼ਰੂਰ, ਪਰ ਉਹਨੂੰ ਸਿਰਫ ਜ਼ਮੀਨ ਦੇ ਕਾਗਜ਼ਾਂ ਦੀ ਫਿਕਰ ਸੀ। ਜਦੋਂ ਹਸ਼ਮਤ ਨੂੰ ਕਬਰ ਵਿੱਚ ਉਤਾਰਨ ਲੱਗੇ ਤੇ ਪਿੰਡ ਦੇ ਲੋਕਾਂ ਵੇਖਿਆ ਕਿ ਹਸ਼ਮਤ ਦੂਰ ਖੜਾ ਵੇਖ ਰਿਹਾ ਸੀ। ਸੋਨਾ ਗੱਖੜ ਦੇ ਪਿਆਰੇ ਦੋਸਤੋ, ਹਸ਼ਮਤ ਨੇ ਸਾਰੀ ਜ਼ਿੰਦਗੀ ਪੁੱਤਰ ਲੱਭਿਆ, ਪਰ ਮੌਤ ਦੇ ਵੇਲੇ ਉਹਨੂੰ ਧੀਆਂ ਨੇ ਹੀ ਸਹਾਰਾ ਦਿੱਤਾ। ਇਹ ਕਹਾਣੀ ਸਾਨੂੰ ਸਬਕ ਦਿੰਦੀ ਏ ਕਿ ਧੀਆਂ ਬੋਝ ਨਹੀਂ ਹੁੰਦੀਆਂ, ਉਹ ਰੱਬ ਦੀ ਰਹਿਮਤ ਹੁੰਦੀਆਂ ਨੇ। ਪੁੱਤਰ ਵਾਰਸ ਜ਼ਰੂਰ ਹੋ ਸਕਦੇ ਨੇ, ਪਰ ਧੀਆਂ ਵਾਰਸ ਤੇ ਦਰਦਮੰਦ ਦੋਵੇਂ ਹੁੰਦੀਆਂ ਨੇ। ਜੇ ਤੁਹਾਡੇ ਘਰ ਧੀ ਜੰਮੀ ਹੈ ਤਾਂ ਸ਼ੁਕਰ ਕਰੋ, ਕਿਉਂਕਿ ਰੱਬ ਨੇ ਤੁਹਾਡੇ ਘਰ ਆਪਣੀ ਰਹਿਮਤ ਭੇਜੀ ਹੈ।